ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਅਸੀਂ ਰੋਜ਼ਾਨਾ ਤੁਹਾਡੇ ਲਈ ਇਸ ਵੇਲੇ ਲੈ ਕੇ ਆਉਂਦੇ ਹਾਂ, ਜਿਸ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਨ ਜਾ ਰਹੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ, ਕੋਟ ਲੈਣ ਦੇ ਲਈ ਕਾਲ ਕਰ ਸਕਦੇ ਹੋ 408 272 2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਖਾ ਸਿੰਘ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਅਤੇ ਨਵਜੋਤ ਕੌਰ ਕਲੋਟੀ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 408 722 7698 4087227698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵਿਅਪਨ ਘੁਟਾਲਾ ਇਸ ਨੇ ਇਸ ਟਾਈਮ ਨੈਸ਼ਨਲ ਮੀਡੀਆ ਜਿਹੜਾ ਹੈ ਜੀ ਪੂਰਾ ਆਪਣੇ ਪਿੱਛੇ ਲਾਇਆ ਹੋਇਆ ਆ। ਬਹੁਤ ਸਾਰੀਆਂ ਮੌਤਾਂ ਹੋਈਆਂ, ਕੱਲ੍ਹ ਵੀ ਆਪਾਂ ਇਸ ਦਾ ਜ਼ਿਕਰ ਕੀਤਾ ਸੀਗਾ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਹੈ ਕੀ ਆ, ਅਤੇ ਇਹ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਪਹੁੰਚ ਗਿਆ? ਬਿਲਕੁਲ ਜੀ, ਜਿਹੜੇ ਲਿਸਨਰ ਨੇ ਉਹ ਕੱਲ੍ਹ ਵੀ ਉਹਨਾਂ ਦੇ ਕਾਫੀ ਮੈਸੇਜ ਜਿਹੜੇ ਆਏ ਸਨ ਜੀ, ਖਾਸ ਤੌਰ 'ਤੇ ਫੇਸਬੁੱਕ ਦੇ ਰਾਹੀਂ, ਕਿ ਤੁਸੀਂ ਇਹਨੂੰ ਦੱਸਣਾ ਜ਼ਰੂਰ ਜੀ ਕਿ ਵਿਅਪਨ ਘੁਟਾਲਾ ਜਿਹੜਾ ਜੀ ਉਹ ਅਸਲ ਦੇ ਵਿੱਚ ਹੈ ਕੀ, ਕਿਉਂਕਿ ਇਹ ਜ਼ਿਆਦਾ ਹੁਣ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਉੱਭਰਿਆ। ਜਿਹੜਾ ਵਿਅਪਮ ਹੈ ਜੀ, ਇਹਦੀ ਸ਼ੁਰੂਆਤ ਕੋਈ 2007 ਤੋਂ ਹੋਈ ਜਿਹੜੀ ਉਹ ਮੰਨੀ ਜਾਂਦੀ ਹੈ ਜੀ, ਪਰ 13 ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀਗਾ ਜੀ। ਮੱਧ ਪ੍ਰਦੇਸ਼ ਸਰਕਾਰ ਦਾ ਵਿਵਸਾਇਕ ਪ੍ਰੀਖਿਆ ਮੰਡਲ ਹੈ ਜੀ, ਜਿੱਥੋਂ ਇਹਨੂੰ ਸ਼ਾਰਟ ਫਾਰਮ ਦੇ ਵਿੱਚ ਵਿਅਪਮ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹ ਮੱਧ ਪ੍ਰਦੇਸ਼ ਦਾ ਮੈਡੀਕਲ, ਡੈਂਟਲ ਇੰਜੀਨੀਅਰਿੰਗ ਕਾਲਜ ਦਾਖਲਾ ਟੈਸਟ ਜਿਹੜਾ ਜੀ, ਇਹਨਾਂ ਤੋਂ ਇਲਾਵਾ ਪੁਲਿਸ, ਟੀਚਰਸ, ਬੈਂਕ ਕਰਮਚਾਰੀ, ਇਹਨਾਂ ਦੀ ਭਰਤੀ ਦੇ ਜਿਹੜੇ ਇਮਤਿਹਾਨ ਆ ਉਹ ਦਵਾਉਂਦਾ। ਤੋ ਇਹ ਐਕਚੁਅਲੀ ਜਿਹੜਾ 2007 ਤੋਂ ਇਹਦੇ ਵਿੱਚ ਘੁਟਾਲਾ ਹੋਣਾ ਜਿਹੜਾ ਜੀ ਉਹ ਸ਼ੁਰੂ ਹੋਇਆ, ਜਿਹੜਾ 2000 ਕਰੋੜ ਰੁਪਈਏ ਦਾ ਕਿਹਾ ਜਾਂਦਾ ਜੀ। ਇਹਦੇ ਵਿੱਚ ਕਈ ਵੱਡੇ ਬੰਦਿਆਂ ਦੇ ਜਿਹੜੇ ਸੀਗੇ ਉਹ ਨਾਮ ਆਏ ਜੀ। ਇਹਦੇ ਵਿੱਚ ਮੱਧ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਨੇ ਸ਼ਿਵਰਾਜ ਚੌਹਾਨ, ਉਹਨਾਂ ਦੀ ਘਰਵਾਲੀ, ਰਾਜਪਾਲ ਇਸ ਵੇਲੇ ਰਾਮ ਨਰੇਸ਼ ਯਾਦਵ, ਉਮਾ ਭਾਰਤੀ ਸਣੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਮ ਜਿਹੜੇ ਸੀਗੇ ਇਹਦੇ ਵਿੱਚ ਸ਼ਾਮਲ ਹੋਏ। ਜਦੋਂ ਇਹਦੇ ਜਿਹੜੀ ਸੀ ਸਾਹਮਣੇ ਆਉਣੀ ਸ਼ੁਰੂ ਹੋਈ ਅਸਲੀਅਤ, ਤੇ ਫਿਰ ਨਾਲ ਦੀ ਨਾਲ ਇਸ ਨੂੰ ਉਭਾਰਨ ਵਾਲੇ ਜਿਹੜੇ ਸਨ ਜੀ ਉਹ ਨਾਲ ਦੀ ਨਾਲ ਇੱਕ ਇੱਕ ਕਰਕੇ ਮੁੱਕਣੇ ਸ਼ੁਰੂ ਹੋ ਗਏ। ਹੁਣ ਤੱਕ ਜਿਹੜੀਆਂ ਜੀ 46 ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ, 2 ਹੋਰ ਮੌਤਾਂ ਜਿਹੜੀਆਂ ਜੀ ਹੋ ਗਈਆਂ। ਅਸਲ ਦੇ ਵਿੱਚ ਇੱਕ ਪੱਤਰਕਾਰ ਤੇ ਡੀਨ ਦੀ ਜਿਹੜੀ ਡੈਥ ਹੈ ਜੀ, ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਜੀ ਜ਼ਿਆਦਾ ਇੱਥੇ ਉੱਭਰਿਆ ਔਰ ਸਾਹਮਣੇ ਜਿਹੜਾ ਜੀ ਉਹ ਆਇਆ। ਹੁਣ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਹੋਰੀ ਜਿਹੜੇ ਨੇ ਉਹ ਲੈ ਗਏ ਨੇ। ਉਹਨਾਂ ਨੇ ਸੁਪਰੀਮ ਕੋਰਟ ਨੂੰ ਇਹ ਰਿਕੁਐਸਟ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਉਹ ਸਿੱਧਾ ਦਖਲ ਜਿਹੜਾ ਜੀ ਉਹ ਦੇਵੇ। ਰਣਦੀਪ ਸੁਰਜੇਵਾਲਾ ਜਿਹੜੇ ਕਾਂਗਰਸ ਦੇ ਨੇਤਾ ਨੇ, ਉਹਨਾਂ ਨੇ ਸ਼ਿਵਰਾਜ ਚੌਹਾਨ ਹੋਰਾਂ ਦਾ ਅਸਤੀਫਾ ਮੰਗਿਆ, ਇਹ ਕਹਿ ਕੇ ਜਿੰਨੀ ਦੇਰ ਤੱਕ ਉਹ ਅਹੁਦੇ ਦੇ ਉੱਤੇ ਨੇ ਉਨੀ ਦੇਰ ਤੱਕ ਇਹਦੀ ਨਿਰਪੱਖ ਜਾਂਚ ਜਿਹੜੀ ਹੈ ਜੀ ਉਹ ਨਹੀਂ ਹੋ ਸਕਦੀ। ਇਸ ਵੇਲੇ ਮੌਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਨੇ ਜੀ ਉਹ ਦੌਰੇ ਦੇ ਉੱਤੇ ਨੇ, ਇਸ ਕਰਕੇ ਉਹ ਟਿੱਪਣੀ ਕਰਨ ਲਈ ਮੌਜੂਦ ਨਹੀਂ ਹੁੰਦੇ ਵੀ, ਤੇ ਉਹਨਾਂ ਨੇ ਟਿੱਪਣੀ ਨਹੀਂ ਸੀ ਕਰਨੀ। ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਤੀਸਰੇ ਤੋਂ ਬਾਅਦ ਚੌਥਾ ਜਿਹੜਾ ਜੀ ਲੜੀ ਜਿਹੜੀ ਹੈ ਜੀ ਉਹ ਘੁਟਾਲਿਆਂ ਦੀ ਸਾਹਮਣੇ ਆ ਰਹੀ ਹੈ, ਔਰ ਸਾਰੇ ਦੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਜੁੜੇ ਹੋਏ ਨੇ ਜੀ। ਅਤੇ ਅਕਸਰ ਜਦੋਂ ਇਹ ਵਿਪਕਸ਼ ਦੇ ਵਿੱਚ ਹੁੰਦੇ ਸੀਗੇ, ਵਿਰੋਧੀ ਧਿਰ 'ਚ ਹੁੰਦੇ ਸੀਗੇ, ਤਾਂ ਇਹ ਨਾਲ ਹੀ ਕਹਿੰਦੇ ਸੀ CBI ਦੀ ਜਾਂਚ ਕਰ ਦਿਓ, ਇਹਦੀ ਕਰ ਦਿਓ, ਉਹਨੂੰ ਲਾ ਦਿਓ, ਸਾਰਾ ਕੁਝ ਕਰ ਦਿਓ। ਹੁਣ ਇਹ CBI ਦੀ ਜਾਂਚ ਤੋਂ ਵੀ ਮਨਾ ਕਰ ਰਹੇ ਆ। ਇਹਨਾਂ ਨੇ ਰੈਜ਼ਿਗਨੇਸ਼ਨ 'ਤੇ ਕੀ ਲੈਣਾ? ਬਿਲਕੁਲ ਜੀ, ਉਦੋਂ ਇਹ ਗੱਲ ਕਹਿੰਦੇ ਸਨ ਅਸਤੀਫਾ, ਔਰ ਅਸਤੀਫੇ ਜਿਹੜੇ ਉਹ ਜਿਹੜੇ ਆਏ ਵੀ ਸਾਹਮਣੇ ਜੀ ਕਾਫੀ ਵੱਡੀ ਗਿਣਤੀ ਦੇ ਵਿੱਚ। ਕਈਆਂ ਦੇ ਅਸਤੀਫੇ ਜਿਹੜੇ ਸੀ ਉਹ ਕਾਂਗਰਸ ਦੀ ਸਰਕਾਰ ਦੇ ਦੌਰਾਨ ਜਿਹੜੇ ਦੇਣੇ ਵੀ ਪਏ। ਪਰ ਹੁਣ ਇਹ ਕਹਿੰਦੇ ਜੀ ਕਿ ਅਸੀਂ ਅਸਤੀਫਿਆਂ ਦੀ ਰਾਜਨੀਤੀ ਦੇ ਵਿੱਚ ਜਿਹੜਾ ਜੀ ਉਹ ਵਿਸ਼ਵਾਸ ਹੀ ਨਹੀਂ ਕਰਦੇ। ਇਹ ਹੁਣ ਇਹਨਾਂ ਦੀ ਆਪਣੀ ਵਰਡਿੰਗ ਹੈ ਜੀ ਕਿ ਅਸੀਂ ਉਹਨਾਂ ਇਹਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਅਸਤੀਫੇ ਦੇਣ ਦਿਵਾਉਣ ਦੇ ਵਿੱਚ, ਕਿਉਂਕਿ ਸ਼ਾਇਦ ਉਹਨਾਂ ਨੂੰ ਜਿਹੜਾ ਜੀ ਉਹ ਪਤਾ ਹੈ ਇਸ ਗੱਲ ਦਾ ਕਿ ਜਦੋਂ ਇਹ ਸ਼ੁਰੂਆਤ ਹੋ ਗਈ ਤੇ ਫਿਰ ਲੜੀ ਜਿਹੜੀ ਹੈ ਨਾ ਜੀ ਉਹ ਤੁਰ ਪੈਣੀ ਹੈ। ਇੱਕ ਤੋਂ ਬਾਅਦ ਦੂਸਰਾ ਤੇ ਦੂਸਰੇ ਤੋਂ ਬਾਅਦ ਤੀਸਰਾ ਅਸਤੀਫਾ ਜੀ, ਕਿਉਂਕਿ ਜਿੰਨੇ ਉਲਝੇ ਹੋਏ ਨੇ ਇਹਦੇ ਵਿੱਚ, ਉਹ ਚਾਹੇ ਸੁਸ਼ਮਾ ਸਵਰਾਜ ਹੋਰੀ ਹੋਣ, ਚਾਹੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਜਿਹੜੀ ਹੈ ਜੀ ਹੋਵੇ, ਚਾਹੇ ਵਿਅਪਮ ਘੁਟਾਲੇ ਦੇ ਵਿੱਚ ਸ਼ਾਮਲ ਜਿਹੜਾ ਦੀ ਸ਼ਿਵਰਾਜ ਹੋਵੇ, ਤੇ ਚਾਹੇ
ਨਕਲੀ ਡਿਗਰੀਆਂ ਵਾਲੀ ਜਿਹੜੀ ਹੈ ਜੀ ਉਹ ਮੰਤਰੀ ਹੋਵੇ। ਜੀ ਜੀ ਜੀ, ਤੇ ਇਸ ਦੀਆਂ ਜਿਹੜੀਆਂ ਗੂੰਜਾਂ ਜੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਜਿਹੜੀਆਂ ਇਸ ਟਾਈਮ ਪੈ ਰਹੀਆਂ ਆ, ਕੈਨੇਡਾ ਦੀ ਜਿਹੜੀ ਅਖਬਾਰ ਵਾਸ਼ਿੰਗਟਨ ਪੋਸਟ ਦੀ ਜਿਹੜੀ ਅਖਬਾਰ ਆ ਉਸ ਦੇ ਵਿੱਚ ਵੀ ਇਹ ਆਇਆ ਵੀ $1 ਬਿਲੀਅਨ ਤੋਂ ਵੱਧ ਦਾ ਜਿਹੜਾ ਇਹ ਸਕੈਮ ਆ ਵਿਅਪਮ ਦਾ, ਉਹ ਹੁਣ ਤੱਕ 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਵੀ ਲਲਿਤ ਮੋਦੀ ਨੂੰ ਈਡੀ ਵੱਲੋਂ ਸਮਨ ਜਾਰੀ। ਬਿਲਕੁਲ ਜੀ, ਇਹ ਇਨਫੋਰਸਮੈਂਟ ਡਾਇਰੈਕਟੋਰੇਟ ਨੇ IPL ਦੇ ਸਾਬਕਾ ਕਮਿਸ਼ਨਰ 700 ਕਰੋੜੀ ਘੁਟਾਲੇ ਦਾ ਮੁੱਖ ਜਿਹੜਾ ਦੀ ਵਿਅਕਤੀ, ਉਹਨੂੰ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਮਾਮਲੇ ਵਿੱਚ ਸੰਮਨ ਜਾਰੀ ਕਰਕੇ 3 ਹਫ਼ਤਿਆਂ ਦੇ ਵਿੱਚ ਪੇਸ਼ ਹੋਣ ਲਈ ਕਿਹਾ। ਡਾਇਰੈਕਟੋਰੇਟ ਨੇ ਸੰਮਨ ਮੋਦੀ ਦੇ ਵਕੀਲ ਦੇ ਰਾਹੀਂ ਭੇਜੇ ਨੇ। ਉਹ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਇੱਕ ਸੁਣਵਾਈ ਸੰਬੰਧੀ ਪੇਸ਼ ਹੋਇਆ ਸੀਗਾ। ਲਲਿਤ ਮੋਦੀ ਨੂੰ 3 ਹਫ਼ਤਿਆਂ ਦੇ ਅੰਦਰ ਪੇਸ਼ ਹੋਣ ਲਈ ਕਿਹਾ ਗਿਆ ਹੈ ਔਰ ਪਿਛਲੇ ਹਫ਼ਤੇ ਭਾਰਤੀ ਕ੍ਰਿਕਟ ਬੋਰਡ ਦੇ ਸਾਬਕਾ ਪ੍ਰਧਾਨ ਨਿਵਾਸਨ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅੱਗੇ ਆਪਣੇ ਬਿਆਨ ਜਿਹੜੇ ਉਹ ਦਰਜ ਕਰਾ ਚੁੱਕੇ ਨੇ। ਲਲਿਤ ਮੋਦੀ ਦੇ ਵਿਰੁੱਧ ਕੇਸ ਜਿਹੜਾ ਜੀ ਸਾਲ 2008 ਦੇ ਵਿੱਚ IPL ਦੇ 425 ਕਰੋੜ ਦੇ ਪ੍ਰਸਾਰਣ ਅਧਿਕਾਰਾਂ ਦੇ ਨਾਲ ਸੰਬੰਧਿਤ ਹੈ। ਸਾਲ 2008 ਦੇ ਵਿੱਚ ਮਲਟੀ ਸਕਰੀਨ ਮੀਡੀਆ ਤੇ ਵਰਲਡ ਸਪੋਰਟਸ ਗਰੁੱਪ ਨੂੰ IPL ਦੇ ਪ੍ਰਸਾਰਣ ਅਧਿਕਾਰ ਦਿੱਤੇ ਗਏ ਸੀਗੇ। ਇਸ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੇਸ ਦਰਜ ਕੀਤਾ ਸੀਗਾ। ਇਹ ਤੋਂ 2 ਸਾਲ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਪ੍ਰਧਾਨ ਨਿਵਾਸਨ ਦੇ ਰਾਹੀਂ ਪੁਲਿਸ ਰਿਪੋਰਟ ਦਰਜ ਕਰਵਾਈ ਸੀ ਔਰ ਸਾਲ 2008 ਦੇ ਵਿੱਚ BCCI ਨੇ $9180 ਲੱਖ ਦੇ ਵਿੱਚ ਵਰਲਡ ਸਪੋਰਟਸ ਗਰੁੱਪ ਨੂੰ 10 ਸਾਲਾਂ ਦੇ ਵਾਸਤੇ ਇਹ ਰਾਈਟ ਜਿਹੜੇ ਉਹ ਦਿੱਤੇ ਸੀਗੇ। ਦੱਸਦੀ ਹੈ ਕਿ ਲਲਿਤ ਮੋਦੀ ਜਿਹੜਾ ਜੀ ਉਹ ਪਿਛਲੇ ਦਿਨਾਂ ਤੋਂ ਆਪਣੇ ਨਿਸ਼ਾਨੇ ਦੇ ਉੱਤੇ ਕਈਆਂ ਨੂੰ ਲਈ ਜਾ ਰਿਹਾ। ਇਹਦੇ ਵਿੱਚ ਰਾਸ਼ਟਰਪਤੀ ਦਫ਼ਤਰ ਵੀ ਸ਼ਾਮਲ ਹੈ, ਇਹਦੇ ਵਿੱਚ PMO ਵੀ ਸ਼ਾਮਲ ਹੈ, ਇਹਦੇ ਵਿੱਚ ਵਿੱਤ ਮੰਤਰੀ ਵੀ ਸ਼ਾਮਲ ਨੇ, ਇਹਦੇ ਵਿੱਚ ਕਾਂਗਰਸੀ ਆਗੂ ਜਿਹੜੇ ਉਹ ਵੀ ਸ਼ਾਮਲ ਨੇ। ਪਰ ਸਾਰੇ ਦੇ ਸਾਰੇ ਚੁੱਪ ਕਰਕੇ ਲਲਿਤ ਮੋਦੀ ਦੀਆਂ ਟਵੀਟਸ ਜਿਹੜੀਆਂ ਜੀ ਉਹ ਪੜ੍ਹੀ ਜਾ ਰਹੇ ਨੇ ਤੇ ਲੋਕ ਜਿਹੜੇ ਨੇ ਜੀ ਉਹ ਸਵਾਲ ਖੜੇ ਕਰੀ ਜਾ ਰਹੇ ਨੇ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਤੁਸੀਂ ਇਹ ਕਹਿ ਲਓ ਕਿ ਪਹਿਲੀ ਕਾਰਵਾਈ ਜਿਹੜੀ ਹੈ ਜੀ ਇੱਕ ਕਿਸਮ ਦੇ ਨਾਲ ਇਹ ਲਲਿਤ ਮੋਦੀ ਦੇ ਖਿਲਾਫ ਜਦੋਂ ਦਾ ਵਿਵਾਦ ਸ਼ੁਰੂ ਹੋਇਆ ਉਸ ਤੋਂ ਬਾਅਦ ਕੀਤੀ ਗਈ ਹੈ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜੇਲ੍ਹ ਸੁਪਰੀਡੈਂਟੈਂਟ ਦੇ ਉੱਤੇ ਹਮਲਾ ਕਰਨ ਵਾਲੇ ਹਮਲਾਵਰ ਮੁਕਾਬਲੇ ਤੋਂ ਬਾਅਦ 'ਚ ਫੜੇ ਗਏ। ਇਹ ਪਿਛਲੇ ਦਿਨਾਂ ਤੋਂ ਵਾਵਾ ਜਿਹੜਾ ਜੀ ਇਹ ਚਰਚਿਤ ਰਿਹਾ, ਜਿਹੜੇ ਕਿ ਕਪੂਰਥਲੇ ਜੇਲ੍ਹ ਦੇ ਡਿਪਟੀ ਸੁਪਰੀਡੈਂਟੈਂਟ ਨੇ ਵਿਕਰਮ ਪੈਂਥੇ, ਉਹਦੇ ਉੱਤੇ ਜਾਨਲੇਵਾ ਹਮਲਾ ਜਿਹੜਾ ਉਹ ਕਰਤਾ ਸੀਗਾ। ਇਹ ਕਿਹਾ ਜਾ ਰਿਹਾ ਸੀਗਾ ਕਿ ਸੁੱਖਾ ਕਾਲਵਾ ਗਰੁੱਪ ਦੇ ਨੇ ਜਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਡਰੱਗ ਸਮਗਲਰ ਨੇ। ਪਰ ਹੁਣ ਪੁਲਿਸ ਦੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ 3 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਜਿਹੜਾ ਜੀ ਉਹ ਕਾਬੂ ਕੀਤਾ। ਇੱਕ ASI ਜਿਹੜੇ ਅਜੇ ਉਹ ਗੋਲੀ ਲੱਗਣ ਕਰਕੇ ਗੰਭੀਰ ਜ਼ਖਮੀ ਜਿਹੜਾ ਹੋਇਆ। ਜਿਹੜੇ ਫੜੇ ਗਏ ਗੈਂਗਸਟਰ ਨੇ ਉਹਦੇ ਵਿੱਚ ਸੁਖਵਿੰਦਰ ਸਿੰਘ ਉਰਫ ਸੁੱਖਾ ਭਾਊ, ਸੁਖਜਿੰਦਰ ਸਿੰਘ ਉਰਫ ਸੁੱਖਾ ਬਿਧੀਪੁਰੀਆ ਤੇ ਫਤਿਹ ਸਿੰਘ ਦੇ ਵਜੋਂ ਜਿਹੜੀ ਹੈ ਜੀ ਇਹਦੀ ਪਛਾਣ ਹੋਈ ਹੈ। ਪੁਲਿਸ ਨੇ ਐਕਚੁਅਲੀ ਇੱਕ ਪਿੰਡ ਦੇ ਵਿੱਚ ਲੁਕੇ ਹੋਏ ਜਿਹੜੇ ਇਹ ਵਿਅਕਤੀ ਸੀਗੇ ਜੀ ਇਹਨਾਂ ਦਾ ਪਤਾ ਲਾਇਆ ਔਰ ਰਾਤ ਨੂੰ ਮੁਕਾਬਲਾ 12 ਵਜੇ ਤੋਂ ਲੈ ਕੇ ਤੜਕੇ ਤੱਕ ਜਿਹੜਾ ਜੀ ਉਹ ਚੱਲਿਆ। ਜਿਹੜਾ ਸੁੱਖਾ ਭਾਊ ਆ ਬਠਿੰਡੇ ਜੇਲ੍ਹ ਦੇ ਵਿੱਚ ਉਮਰ ਕੈਦ ਕੱਟ ਰਿਹਾ ਸੀਗਾ ਤੇ ਪੈਰੋਲ ਦੇ ਉੱਤੇ ਛੁੱਟੀ ਆਇਆ ਸੀਗਾ, ਜਦੋਂ ਕਿ ਬਾਕੀ ਜਿਹੜੇ ਨੇ ਸੁੱਖਾ ਬਿਧੀਪੁਰੀਆ ਕੁਝ ਦਿਨ ਪਹਿਲਾਂ ਤਰਨਤਾਰਨ ਪੇਸ਼ੀ ਭੁਗਤਣ ਸਮੇਂ ਪੁਲਿਸ ਹਿਰਾਸਤ ਦੇ ਵਿੱਚੋਂ ਫਤਿਹ ਸਿੰਘ ਦੀ ਸਹਾਇਤਾ ਦੇ ਨਾਲ ਜਿਹੜਾ ਉਹ ਫਰਾਰ ਹੋ ਗਿਆ ਸੀਗਾ। ਇਹਦੇ ਫਤਿਹ ਸਿੰਘ ਦੇ ਉੱਤੇ ਨਵੇਂ ਸ਼ਹਿਰ ਦੇ ਵਿੱਚ ਜਿਹੜਾ ਜੀ ਇਰਾਦਾ ਕਤਲ ਦਾ ਮਾਮਲਾ ਜਿਹੜਾ ਉਹ ਹੈਗਾ ਜੀ। ਪੁਲਿਸ ਨੇ ਦੱਸਿਆ ਜੀ ਕਿ ਜਦੋਂ ਉਹਨਾਂ ਨੇ ਸੁੱਖੇ ਭਾਊ ਦੇ ਘਰ ਨੂੰ ਘੇਰਿਆ ਤਾਂ ਅੰਦਰੋਂ ਇਹ ਜਿਹੜੇ ਗੈਂਗਸਟਰ ਸੀਗੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਉਹ ਉੱਪਰੋਂ ਦੀ ਕੋਠਿਆਂ ਦਾ ਨਹੀਂ ਨਿਕਲ ਗਏ ਔਰ ਜਦੋਂ ਪੁਲਿਸ ਨੇ ਪਿੰਡ ਦੀ ਤਲਾਸ਼ੀ ਜਿਹੜੀ ਲਈ ਤੇ ਉੱਥੇ ਇਹ ਜਿਹੜੇ ਸਨ ਉਹ ਕਾਬੂ ਆ ਗਏ। ਆਪਾਂ ਕਈ ਵਾਰੀ ਅੱਗੇ ਗੱਲ ਕੀਤੀ ਹੈ ਕਿ ਜਿੰਨੀ ਦੇਰ ਤੱਕ ਸੁੱਖਾ ਕਾਲਵਾ ਦਾ ਕਤਲ ਨਹੀਂ ਸੀ ਹੋਇਆ ਉਦੋਂ ਤੱਕ ਬਹੁਤਿਆਂ ਨੇ ਇਹ ਨਹੀਂ ਸੀ ਸੁਣਿਆ ਕਿ ਗੈਂਗਸਟਰ ਪੰਜਾਬ ਦੇ ਵਿੱਚ ਵੀ ਹੈਗੇ ਨੇ। ਹੁਣ ਨਿੱਤ ਦਿਨ ਗੈਂਗਸਟਰ ਜਿਹੜੇ ਫੜੇ ਜਾ ਰਹੇ ਨੇ ਤੇ ਗੈਂਗਸਟਰ ਦੇ ਨਾਲ ਮੁਕਾਬਲੇ ਜਿਹੜੇ ਹੋ ਰਹੇ ਨੇ। ਕਈ ਵਾਰੀ ਸਾਂਝਾ ਕੀਤਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਤਕਰੀਬਨ 2 ਦਰਜਨ ਤੋਂ ਵੱਧ ਜਿਹੜੇ ਗੈਂਗਸਟਰ ਨੇ ਉਹ ਸਰਗਰਮ ਨੇ ਵੱਖ-ਵੱਖ ਥਾਵਾਂ ਦੇ ਉੱਤੇ ਤੇ ਕਈ ਜੇਲ੍ਹਾਂ ਦੇ ਵਿੱਚ ਬਹਿ ਕੇ ਆਪਰੇਟ ਜਿਹੜਾ ਦੀ ਕਰ ਰਹੇ ਨੇ ਆਪਣੇ ਫੋਨ ਦੇ ਰਾਹੀਂ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੰਬਾਲੇ ਦੇ ਲਾਗੇ ਸੜਕ ਹਾਦਸਾ, 4 ਵਿਦਿਆਰਥੀਆਂ ਦੀ ਮੌਤ। ਜੀ ਸੜਕ ਹਾਦਸੇ ਰੋਜ਼ ਦਾ ਹੀ ਤਕਰੀਬਨ ਵਰਤਾਰਾ ਨੇ ਜੀ। ਇਹ ਬੜਾ ਫਿਰ ਇੱਕ ਸੈਡ ਹਾਦਸਾ ਜਿਹੜਾ ਜੀ ਉਹ ਵਾਪਰਿਆ ਇੱਥੇ ਅੰਬਾਲੇ ਦੇ ਜਿਹੜਾ ਜੀ ਨਜ਼ਦੀਕ, ਜਿੱਥੇ ਕੁਝ ਸਟੂਡੈਂਟ ਜਿਹੜੇ ਸਨ ਜੀ ਉਹ ਆ ਰਹੇ ਸਨ ਜੀ ਇੱਕ ਹੋਟਲ ਦੇ ਵਿੱਚੋਂ ਪਾਰਟੀ ਜਿਹੜੀ ਹੈ ਜੀ ਉਹ ਕਰਕੇ, ਔਰ ਇਹਦੇ ਸਾਰੇ ਤਕਰੀਬਨ ਇਕੱਠੇ ਪੜ੍ਹਦੇ ਰਹੇ ਨੇ ਔਰ ਜਿਹੜਾ ਜੀ ਇਹ ਇਕੱਠੇ ਹੋਏ ਸਨ ਤੇ ਰਾਤ ਦੇ ਸਮੇਂ
ਪਾਰਟੀ ਤੋਂ ਵਾਪਸ ਜਿਹੜਾ ਆ ਰਹੇ ਸਨ। ਔਰ ਪਾਰਟੀ ਤੋਂ ਵਾਪਸ ਆਉਂਦਿਆਂ ਸਣੇ GT ਰੋਡ ਦੇ ਉੱਤੇ ਇੰਡੀਅਨ ਆਇਲ ਡਿਪੂ ਦੇ ਸਾਹਮਣੇ ਜਿਹੜਾ ਜੀ ਇੱਕ ਸੜਕ ਜਿਹੜਾ ਦੇ ਉੱਤੇ ਜਿਹੜਾ ਟਰੱਕ ਪੈਂਚਰ ਹੋਇਆ ਖੜਾ ਸੀਗਾ, ਉਹਦੇ ਥੱਲੇ ਇਹਨਾਂ ਦੀ ਗੱਡੀ ਜਿਹੜੀ ਆ ਜੀ ਉਹ ਵੜ ਗਈ। ਔਰ 4 ਜਣਿਆਂ ਦੀ, ਜਿਹਦੇ ਵਿੱਚ 2 ਲੜਕੀਆਂ 2 ਲੜਕੇ ਸ਼ਾਮਲ ਨੇ, ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਇੱਕ ਲੜਕੀ ਜਿਹੜੀ ਆ ਜੀ ਉਹ ਜ਼ਿੰਦਗੀ ਮੌਤ ਦੀ ਲੜਾਈ PGI ਦੇ ਵਿੱਚ ਜਿਹੜੀ ਆ ਉਹ ਲੜ ਰਹੀ ਆ। ਜਿਹੜੇ ਚਾਹੇ ਉਹ ਇਹ ਨੈਸ਼ਨਲ ਹਾਈਵੇ ਨੇ, ਚਾਹੇ ਜਿਹੜੇ ਨੇ ਜੀ ਇੱਥੇ ਸੂਬੇ ਦੀਆਂ ਸੜਕਾਂ ਨੇ, ਉਹਨਾਂ ਦੇ ਉੱਤੇ ਟੋਲ ਤਾਂ ਤਕਰੀਬਨ ਸਾਰੇ ਜਗ੍ਹਾ ਹੀ ਲੱਗ ਗਏ। ਇੰਨਾ ਪੈਸਾ ਜਿਹੜਾ ਜੀ ਇਹ ਟੋਲ ਵਾਲੇ ਇਕੱਠੇ ਕਰੀ ਜਾਂਦੇ ਨੇ, ਪਰ ਜਿਹੜੇ ਖਰਾਬ ਹੋਏ ਵਹੀਕਲ ਨੇ ਉਹਨਾਂ ਨੂੰ ਪਾਸੇ ਕਰਨ ਦਾ ਕਦੀ ਇਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ, ਜਿਹੜਾ ਕਿ ਹਰ ਰੋਜ਼ ਵਾਪਰਦੇ ਹਾਦਸਿਆਂ ਦੇ ਵਿੱਚ ਇੱਕ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਬਣਦੇ ਨੇ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, BJP ਦੇ ਮੰਤਰੀ ਮਿੱਤਲ ਆ, ਉਹਨਾਂ ਨੇ ਅਕਾਲੀ ਦਲ ਤੇ ਗੁੱਸਾ ਕੱਢਿਆ। ਮਿੱਤਲ ਐਕਚੁਅਲੀ ਪਿਛਲੇ ਦਿਨੀ ਇਹਨਾਂ ਦੀ ਮਿੱਤਲ ਦੇ ਜਦੋਂ ਇੱਥੇ ਗਏ ਸਨ ਰੋਪੜ ਦੇ ਵਿੱਚ, ਉਹਨਾਂ ਲਈ ਕੋਈ ਉੱਥੇ ਸਰਕਾਰੀ ਜਿਹੜਾ ਜੀ ਅਹੁਦੇਦਾਰ ਨਹੀਂ ਸੀ ਆਇਆ, ਸਰਕਾਰੀ ਅਫਸਰ ਨਹੀਂ ਸੀ ਆਇਆ। ਉਦੋਂ ਤੋਂ ਜਿਹੜਾ ਜੀ ਇਹ ਖਿੱਚਮ ਖਿੱਚੀ ਜਿਹੜੀ ਆ ਜੀ ਉਹ ਚੱਲੀ ਜਾ ਰਹੀ ਆ। ਔਰ ਹੁਣ ਜਿਹੜੇ ਮਦਨ ਮੋਹਨ ਮਿੱਤਲ ਨੇ, ਉਹਨੂੰ ਇਸ ਗੱਲ ਦਾ ਬੜਾ ਗੁੱਸਾ ਜੀ ਕਿ ਜਿਹੜਾ ਉਦਯੋਗ ਵਿਭਾਗ ਹੈ ਉਹਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਕਿਉਂ ਕੀਤੀ ਜਾ ਰਹੀ ਹੈ। ਬੇਸ਼ੱਕ ਉਹ ਨਾਮ ਨਹੀਂ ਲਾ ਰਹੇ, ਪਰ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੈ, ਜਿਨ੍ਹਾਂ ਨੇ ਕਿ ਕੁਝ ਕਮੇਟੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਬਣਾ ਦਿੱਤੀਆਂ ਸਨ ਉਦਯੋਗ ਵਿਭਾਗ ਤੇ ਇਹਨਾਂ ਦੇ ਵਿਭਾਗ ਦੇ ਵਿੱਚ। ਉਦਯੋਗ ਵਣਜ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਜਦੋਂ ਉਹ ਇਹਦੇ ਮੰਤਰੀ ਨੇ ਤੇ ਫਿਰ ਕਿਸੇ ਹੋਰ ਨੂੰ ਇਹ ਕੀ ਹੱਕ ਹੈ ਕਿ ਉਹ ਦਖਲ ਉਹਨਾਂ ਦੇ ਮੰਤਰਾਲੇ ਦੇ ਵਿੱਚ ਜਿਹੜਾ ਜੀ ਦੇਵੇ। ਉਹਨਾਂ ਨੇ ਕਿਹਾ ਕਿ ਕਮੇਟੀਆਂ ਬਣਾਉਣ ਦਾ ਹੱਕ ਸਿਰਫ ਜਿਹੜਾ ਜੀ ਉਹ ਇੱਕ ਮੰਤਰੀ ਨੂੰ ਹੈ, ਨਾ ਕਿ ਅਕਾਲੀ ਦਲ ਦੇ ਆਗੂਆਂ ਨੂੰ। ਜਿਹੜੀ ਕਸ਼ਮਕਸ਼ ਜਿਹੜੀ ਪਿਛਲੇ ਦਿਨਾਂ ਤੋਂ ਅਕਾਲੀ ਆਗੂਆਂ ਤੇ BJP ਦੇ ਵਿਚਾਲੇ ਜਿਹੜੀ ਚੱਲ ਰਹੀ ਹੈ, ਸ਼ਾਇਦ ਇਹ ਉਹਦੇ ਵਿੱਚੋਂ ਹੀ ਨਿਕਲੀ ਹੋਈ ਜਿਹੜੀ ਟਸਲਾ ਜੀ, ਜਿਹੜਾ ਕਿ BJP ਤੇ ਅਕਾਲੀ ਦਲ ਦੇ ਆਗੂਆਂ ਦੇ ਵਿਚਾਲੇ ਸਮੇਂ-ਸਮੇਂ ਤੇ ਜਿਹੜਾ ਜੀ ਇਹ ਟਸਲ ਚੱਲਦੀ ਰਹਿੰਦੀ ਹੈ। ਸ਼ਾਇਦ ਇਹ ਥੋੜੇ ਜਿਹੀ ਜਿਹੜਾ ਜੀ ਇਹ ਹੁਣ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਹੈ ਜੀ। ਅਗਲੀ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਤੇ ਬ੍ਰਹਮ ਮਹਿੰਦਰਾ ਦਰਮਿਆਨ ਦੂਰੀਆਂ ਕਾਇਮ। ਐਕਚੁਅਲੀ ਕੈਪਟਨ ਅਮਰਿੰਦਰ ਸਿੰਘ ਹੋਰੀ ਸਾਰਿਆਂ ਨੂੰ ਮਨਾਉਣ ਦੇ ਜਿਹੜੇ ਯਤਨਾਂ ਦੇ ਵਿੱਚ ਨੇ ਪਿਛਲੇ ਦਿਨਾਂ ਤੋਂ, ਕਿ ਉਹ ਨਾਲ ਜਿਹੜਾ ਜੀ ਆਪਣੇ ਸਾਰਿਆਂ ਨੂੰ ਜਿਹੜਾ ਜੀ ਉਹ ਤੋਰ ਸਕਣ। ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਹੈ, ਰਾਜਪੁਰਾ ਭਾਦਸੋਂ ਦੇ ਵਿੱਚ ਜਿਹੜੀਆਂ ਰੈਲੀਆਂ ਹੋਈਆਂ ਨੇ, ਬੇਸ਼ੱਕ ਉਹਦੇ ਵਿੱਚ ਇਕੱਠ ਤਾਂ ਬਹੁਤ ਹੋਏ ਨੇ, ਪਰ ਪਟਿਆਲਾ ਦਿਹਾਤੀ ਦਾ ਜਿਹੜਾ ਜੀ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਜੀ ਰਹਿੰਦੇ ਬ੍ਰਹਮ ਮਹਿੰਦਰਾ ਜਿਹੜੇ ਨੇ ਜੀ ਉਹ ਉਹਨਾਂ ਨੂੰ ਮਨਾਉਣ ਦੇ ਵਿੱਚ ਉਹ ਤਕਰੀਬਨ ਫੇਲ ਰਹੇ ਨੇ। ਇਹ ਦੂਰੀਆਂ ਜਿਹੜੀਆਂ ਜੀ ਉਹ ਬਰਕਰਾਰ ਕਹੀਆਂ ਜਾ ਸਕਦੀਆਂ ਨੇ ਜੀ। ਲਾਲ ਸਿੰਘ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਚੁੱਪ ਸਨ, ਪਰ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਰੈਲੀਆਂ ਦੇ ਵਿੱਚ ਹੁਣ ਤੁਰ ਪਏ ਨੇ ਤੇ ਇਹ ਲੱਗ ਰਿਹਾ ਕਿ ਉੱਧਰੋਂ ਵੀ ਕੋਈ ਮੁਸ਼ਕਿਲ ਨਹੀਂ ਹੈ। ਇਸ ਵੇਲੇ ਮੁਸ਼ਕਿਲ ਜਿਹੜੀ ਹੈ ਜੀ ਉਹ ਬ੍ਰਹਮ ਮਹਿੰਦਰਾ ਦੀ ਹੈ ਜੀ। ਬੇਸ਼ੱਕ ਦੋਨਾਂ ਦੇ ਵਿਚਾਲੇ ਮਤਭੇਦ ਜਿਹੜੇ ਨੇ ਜੀ ਉਹ ਲੰਮੇ ਸਮੇਂ ਤੋਂ ਚੱਲਦੇ ਰਹੇ ਨੇ। ਜਿਹੜੀਆਂ ਲੰਚ ਮੀਟਿੰਗਸ ਕੀਤੀਆਂ ਨੇ ਉਹਦੇ ਵਿੱਚ ਵੀ ਬ੍ਰਹਮ ਮਹਿੰਦਰਾ ਸ਼ਾਮਲ ਜਿਹੜਾ ਜੀ ਉਹ ਨਹੀਂ ਹੋਏ। ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮੁਹਿੰਮ ਦੇ ਸ਼ੁਰੂਆਤੀ ਦੌਰ ਦੇ ਦੌਰਾਨ ਦੂਰੀਆਂ ਮਿਟਾਉਣ ਦੇ ਮਕਸਦ ਨਾਲ ਇੱਕ ਵਾਰੀ ਦਹਾਕੇ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰੀ ਬ੍ਰਹਮ ਮਹਿੰਦਰਾ ਦੇ ਘਰੇ ਚਲੇ ਗਏ ਸਨ, ਪਰ ਜਿਹੜਾ ਜੀ ਦੂਰੀਆਂ ਜਿਹੜੀਆਂ ਦੀ ਇਹ ਖਤਮ ਨਹੀਂ ਕੀਤੀਆਂ ਜਾ ਸਕੀਆਂ। 2002 ਦੇ ਵਿੱਚ ਜਿਹੜਾ ਸੀਗਾ ਜੀ ਬ੍ਰਹਮ ਮਹਿੰਦਰਾ ਨੂੰ ਸਮਾਣੇ ਭੇਜ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜੱਦੀ ਸੀਟ ਜਿਹੜੀ ਸੀ ਪਟਿਆਲੇ ਸ਼ਹਿਰ ਦੇ ਵਿੱਚੋਂ ਆਪਣੇ ਵਾਸਤੇ ਜਿਹੜੀ ਉਹ ਚੁਣ ਲਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬ੍ਰਹਮ ਮਹਿੰਦਰਾ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਕਦੀ ਮੁੜ ਕੇ ਨੇੜੇ ਨਹੀਂ ਆ ਸਕੇ ਜੀ। ਪਰ ਉਹ ਲੱਗਦਾ ਜੀ ਕਿ ਦੂਰੀਆਂ ਜਿਹੜੀਆਂ ਬਰਕਰਾਰ ਨੇ। ਪਰ ਦੂਸਰੀ ਗੱਲ ਇਹ ਹੈ ਕਿ ਬ੍ਰਹਮ ਮਹਿੰਦਰਾ ਹੋਰੀ ਖੁੱਲ੍ਹ ਕੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਵੀ ਨਹੀਂ ਤੁਰ ਰਹੇ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਬਗਾਵਤ ਹੋਰ ਤੇਜ਼, ਕਈਆਂ ਨੇ ਜਿਹੜੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਉਸ ਦਾ ਵਿਰੋਧ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਜੀ ਇਹਦਾ ਵਿਰੋਧ ਹੁਣ ਜਿਹੜੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ, ਪ੍ਰੋਫੈਸਰ ਸਾਧੂ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਤੇ ਹਰਿੰਦਰ ਸਿੰਘ ਖਾਲਸਾ, ਇਹ ਤਿੰਨੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਇੱਕ ਮੀਟਿੰਗ ਲਾ ਕੇ ਕੀਤਾ ਜੀ। ਇਹ ਮੀਟਿੰਗ ਡਾਕਟਰ ਗਾਂਧੀ ਦੇ ਘਰ ਇੱਥੇ ਪਟਿਆਲੇ ਦੇ ਵਿੱਚ ਹੋਈ ਜਿਹੜੀ ਉਹ ਦੱਸੀ ਦੀ ਆ। ਜਿਹੜੇ ਖਾਲਸਾ ਤੇ ਗਾਂਧੀ ਨੇ ਉਹਨਾਂ ਨੇ ਕਿਹਾ ਕਿ ਉਹ ਸਖਤ ਫੈਸਲਾ ਜਿਹੜਾ ਜੀ ਉਹ ਲੈਣਗੇ। ਇਹ ਸਖਤ ਫੈਸਲਾ ਕੀ ਹੋ ਸਕਦਾ ਇਹਦਾ ਅਜੇ ਉਹਨਾਂ ਨੇ ਕੁਝ ਵੀ ਜਿਹੜਾ ਜੀ ਨਹੀਂ ਦੱਸਿਆ। ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ
ਦਿੱਲੀ ਤੋਂ ਬਹਿ ਕੇ ਪੰਜਾਬ ਦੀ ਰਾਜਨੀਤੀ ਕਰਨੀ ਚਾਹੁੰਦੀ ਆ, ਜਿਹੜੀ ਕਿਸੇ ਵੀ ਹਾਲਤ ਦੇ ਵਿੱਚ ਸਫਲ ਜਿਹੜੀ ਹੈ ਜੀ ਉਹ ਨਹੀਂ ਹੋ ਸਕੂਗੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਜਿਹੜੀ ਪਾਰਟੀ ਆ ਉਹਨੂੰ ਪੰਜਾਬ ਦੇ ਫੈਸਲੇ ਲੈਣ ਦੇ ਵਿੱਚ ਪੰਜਾਬ ਦੇ ਆਗੂਆਂ ਨੂੰ ਪੁੱਛਣਾ ਚਾਹੀਦਾ, ਜਦੋਂ ਕਿ ਉਹ ਬਿਲਕੁਲ ਜਿਹੜਾ ਜੀ ਇਸ ਮਸਲੇ ਤੇ ਪੁੱਛ ਨਹੀਂ ਰਹੇ। ਜਿਹੜੀ ਇੱਥੇ ਅਦਲਾ ਬਦਲੀ ਕਰਨ ਆਈ ਜਿਹੜੀ ਟੀਮ ਸੀ ਉਹਦੇ ਦੁਰਗੇਸ਼ ਪਾਠਕ ਨੇ ਉਹ ਕਹਿੰਦੇ ਸਾਰਿਆਂ ਦੀ ਸਲਾਹ ਜਿਹੜੀ ਉਹ ਲਈ ਗਈ ਸੀ ਤੇ ਉਸ ਤੋਂ ਬਾਅਦ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸੁੱਚਾ ਸਿੰਘ ਛੋਟੇਪੁਰ ਕਹਿੰਦੇ ਨੇ ਕਿ ਜੋ ਕੀਤਾ ਦਿੱਲੀ ਵਾਲਿਆਂ ਨੇ ਕੀਤਾ, ਮੈਨੂੰ ਮਸਲੇ ਦੇ ਉੱਤੇ ਪਤਾ ਹੀ ਨਹੀਂਗਾ। ਇਹ ਵੀ ਪਤਾ ਲੱਗਾ ਕਿ ਲੁਧਿਆਣੇ ਤੋਂ ਚੋਣ ਲੜਨ ਵਾਲੇ HS ਫੂਲਕਾ ਜਿਹੜੇ ਨੇ ਉਹਨਾਂ ਨੇ ਵੀ ਆਪਣਾ ਵਿਰੋਧ ਜਿਹੜਾ ਦੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਕੋਲੇ ਦਰਜ ਕਰਾਇਆ ਇਸ ਮਸਲੇ ਦੇ ਉੱਤੇ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਕੀਤੀ ਗਈ ਇਹ ਤਬਦੀਲੀ ਜਿਹੜੀ ਹੈ ਜੀ ਉਹ ਮਨਜ਼ੂਰ ਨਹੀਂ ਹੈ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋ ਰਹੀ ਹੈ ਜੇ ਸਭ ਕਾਸੇ ਤੋਂ ਬਾਹਰ ਨੇ, ਕਿਉਂਕਿ ਉਹ ਵਿਦੇਸ਼ ਦੇ ਵਿੱਚ ਨੇ ਤੇ ਉਹ ਆ ਕੇ ਕਿਹੋ ਜਿਹਾ ਪੈਂਤੜਾ ਮਲਦੇ ਨੇ ਇਹ ਦੇਖਣਾ ਪਊਗਾ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਗੰਦੜ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ 20 ਸਾਲ ਦੀ ਸਜ਼ਾ। ਨਹੀਂ, ਮੁਕਤਸਰ ਦੇ ਨੇੜੇ ਇਹ ਗੰਦੜ ਗੈਂਗ ਰੇਪ ਜਿਹੜਾ ਹੋਇਆ ਸੀਗਾ, ਜਿੱਥੇ ਇੱਕ ਨਾਬਾਲਗ ਲੜਕੀ ਨੂੰ ਚੁੱਕ ਕੇ ਜਿਹੜਾ ਜੀ ਇਹ ਗੁੰਡੇ ਲੈ ਗਏ ਸਨ ਔਰ ਉਹਨਾਂ ਨੇ ਸਮੂਹਕ ਬਲਾਤਕਾਰ ਕੀਤਾ ਸੀਗਾ ਜੀ। ਇਸ ਮਸਲੇ ਨੂੰ ਜਿਹੜਾ ਹੈ ਜੀ ਇੱਥੇ ਮੁਕਤਸਰ ਦੇ ਐਡਵੋਕੇਟ ਤੇ ਇੱਕ ਜਿਹੜੇ ਜਥੇਬੰਦਕ ਆਗੂ ਨੇ ਉਹਨਾਂ ਨੇ ਸੰਘਰਸ਼ ਕਮੇਟੀ ਦੇ ਨਾਲ ਜਿਹੜਾ ਜੀ ਉਹ ਵਾਰਿਆ ਸੀਗਾ। ਇਹਨਾਂ ਦੀ ਜਿਹੜਾ ਜੀ ਸੰਘਰਸ਼ ਕਰਨ ਦੀ ਵਜ੍ਹਾ ਕਰਕੇ ਹੀ ਜਿਹੜੇ ਸਬੂਤ ਸੀਗੇ ਉਹ ਮਿਲ ਸਕੇ ਤੇ ਇਸ ਲੜਕੀ ਨੂੰ ਇਨਸਾਫ ਜਿਹੜਾ ਜੀ ਉਹ ਮਿਲ ਸਕਿਆ। ਜਿਹੜੀ ਮੁਕਤਸਰ ਸਾਹਿਬ ਦੀ ਅਦਾਲਤ ਹੈ ਜੀ ਉਹਨੇ ਇਹਨਾਂ 3 ਦੋਸ਼ੀਆਂ ਨੂੰ ਜਿਹੜੇ ਬਲਾਤਕਾਰ ਦੇ ਵਾਸਤੇ 20 ਸਾਲ ਦੀ ਕੈਦ ਸੁਣਾਈ ਹੈ, 80 ਹਜ਼ਾਰ ਰੁਪਏ ਦਾ ਜੁਰਮਾਨਾ ਜਿਹੜਾ ਜੀ ਉਹ ਸੁਣਾਇਆ। ਇਹ ਮਾਮਲਾ ਜਿਹੜਾ ਸੀਗਾ ਜੀ 24 ਜਨਵਰੀ 2014 ਦਾ ਹੈ, ਜਦੋਂ ਇਸ ਲੜਕੀ ਦੇ ਨਾਲ ਜਿਹੜਾ ਬਲਾਤਕਾਰ ਕੀਤਾ ਗਿਆ ਸੀਗਾ। ਅਦਾਲਤ ਨੇ ਕਿਹਾ ਕਿ 80 ਹਜ਼ਾਰ ਰੁਪਏ ਦਾ ਜਿਹੜਾ ਜੁਰਮਾਨਾ ਹੈ ਉਹ ਰਕਮ ਜਿਹੜੀ ਹੈ ਪੀੜਤ ਲੜਕੀ ਨੂੰ ਦਿੱਤੀ ਜਾਵੇ। ਜੇ ਇਹ ਜੁਰਮਾਨਾ ਨਹੀਂ ਦਿੰਦੇ ਤੇ 4 ਸਾਲ ਇਹਨਾਂ ਨੂੰ ਹੋਰ ਜਿਹੜਾ ਜੀ ਉਹ ਬੰਨੋ। ਜਿੱਥੇ ਸੰਘਰਸ਼ ਕਮੇਟੀ ਜਿਹੜੀ ਹੈ ਜੀ ਇੱਥੇ ਇਸ ਗੰਦੜ ਕਾਂਡ ਦੇ ਬਾਰੇ ਦੇ ਵਿੱਚ ਬਣੀ ਸੀ, ਉਹਨਾਂ ਦੀ ਇਸ ਪੱਖੋਂ ਸ਼ਲਾਘਾ ਹੋ ਰਹੀ ਹੈ। ਉੱਥੇ ਅਦਾਲਤ ਦੇ ਵੱਲੋਂ ਤੇਜ਼ੀ ਦੇ ਨਾਲ ਕੀਤਾ ਗਿਆ ਜਿਹੜਾ ਇਹ ਫੈਸਲਾ ਹੈ ਉਹ ਵੀ ਆਈ ਥਿੰਕ ਜਿਹੜੇ ਬਲਾਤਕਾਰੀ ਨੇ ਜਿਹੜੇ ਸਮਾਜ ਦੇ ਵਿੱਚ ਘੁੰਮਦੇ ਨੇ ਉਹਨਾਂ ਦੇ ਵਾਸਤੇ ਇਹ ਜ਼ਰੂਰ ਇੱਕ ਜਿਹੜੀ ਇਹਦੀ ਮਿਸਾਲੀ ਫੈਸਲਾ ਹੈ ਕਿ ਅਦਾਲਤ ਜਿਹੜੀ ਸਖਤ ਹੈ ਔਰ ਤੁਰੰਤ ਫੈਸਲਾ ਵੀ ਲੈਂਦੀ ਹੈ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਗਦੀਸ਼ ਭੋਲੇ ਦਾ ਪ੍ਰੋਡਕਸ਼ਨ ਵਾਰੰਟ ਜਾਰੀ। ਜਗਦੀਸ਼ ਭੋਲਾ ਪਿਛਲੇ ਦਿਨੀ ਇਹਨੂੰ ਮੁੰਬਈ ਦੇ ਵਿੱਚ ਲੈ ਕੇ ਗਏ ਸਨ ਜੀ, ਮੋਟਾ ਪੈਸਾ ਖਰਚ ਕੇ ਪਟਿਆਲੇ ਦੀ ਪੁਲਿਸ, ਤੇ ਉੱਥੇ ਜਿਹੜਾ ਜੀ ਇਹਨੂੰ ਰੱਖ ਲਿਆ ਬੰਬੇ ਵਾਲਿਆਂ ਨੇ, ਕਿਉਂਕਿ ਅਗਲੀ ਤਰੀਕ ਸੀ। ਉਹਨਾਂ ਨੇ ਕਿਹਾ ਇੱਥੇ ਹੀ ਜਮਾ ਇਹਨੂੰ ਜਿਹੜਾ ਜੀ ਕਰਾ ਦਿਓ ਤੇ ਅਗਲੀ ਵਾਰੀ ਜਿਹੜਾ ਜੀ ਉਹਨਾਂ ਨੇ ਕਿਹਾ ਫੇਰ ਦੇਵਾਂਗੇ ਜਦੋਂ ਇੱਥੇ ਫੈਸਲਾ ਜਿਹੜਾ ਆ ਜਾਊਗਾ। ਹੁਣ ਇਹ ਚਰਚਿਤ ਡਰੱਗ ਤਸਕਰੀ ਮਾਮਲੇ ਦੇ ਵਿੱਚ ਜਿਹੜੀ ਮੋਹਾਲੀ ਦੀ ਅਦਾਲਤ ਹੈ ਜੀ ਉਹਨੇ ਇਹ ਫੈਸਲਾ ਕੀਤਾ ਔਰ ਜਗਦੀਸ਼ ਭੋਲਾ ਜਿਹੜਾ ਜੀ ਉਹਦੇ ਪ੍ਰੋਡਕਸ਼ਨ ਵਾਰੰਟ ਜਿਹੜੇ ਨੇ ਉਹ ਜਾਰੀ ਕੀਤੇ ਨੇ ਔਰ ਇਹ ਕਿਹਾ ਕਿ ਅਗਲੀ ਵਾਰੀ ਇਹਨੂੰ ਲਿਆ ਕੇ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਔਰ ਜਿਹੜੇ ਬਾਕੀ ਉਹਦੇ ਸਾਥੀ ਸੀ ਇਹ ਸਾਰੇ ਦੇ ਸਾਰੇ ਇੱਥੇ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਜੀ, ਜਿਹਦੇ 'ਚ ਮਨਜਿੰਦਰ ਸਿੰਘ ਉਰਫ ਬਿੱਟੂ ਔਲਖ, ਸਰਬਜੀਤ ਸਿੰਘ ਸਾਬਾ, ਬਲਜਿੰਦਰ ਸਿੰਘ ਸੋਨੂ, ਸਤਿੰਦਰ ਸਿੰਘ ਧਾਮਾ, ਸੁਰਜੀਤ ਸਿੰਘ, ਦੀਪ ਸਿੰਘ ਦੀਪ, ਅਨਿਲ ਚੌਹਾਨ, ਪਰਮਜੀਤ ਸਿੰਘ ਪੰਮਾ, ਦਵਿੰਦਰ ਸਿੰਘ ਉਰਫ ਹੈਪੀ, ਪਰਮਜੀਤ ਸਿੰਘ ਚਾਹਲ, ਜਗਜੀਤ ਸਿੰਘ ਚਾਹਲ, ਹਰਮਿੰਦਰ ਸਿੰਘ, ਹਰਜਿੰਦਰ ਸਿੰਘ, ਇਹ ਸਾਰੇ ਅਦਾਲਤ ਦੇ ਵਿੱਚ ਜਿਹੜੇ ਜੀ ਉਹ ਪੇਸ਼ ਕੀਤੇ ਗਏ। ਆਪਣੇ ਵਕੀਲ ਦੇ ਰਾਹੀਂ ਭੋਲੇ ਨੇ ਅਰਜ਼ੀ ਇੱਕ ਦਾਇਰ ਕੀਤੀ ਹੈ, ਇਹ ਕਿਹਾ ਕਿ ਮੁਲਜ਼ਮ ਜਿਹੜੇ ਡਰੱਗ ਤਸਕਰੀ ਦੇ ਪੁਰਾਣੇ ਮਾਮਲੇ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਅਧੀਨ ਮੁੰਬਈ ਜੇਲ੍ਹ ਦੇ ਵਿੱਚ ਹੈ, ਜਿਹਦੇ ਕਰਕੇ ਅੱਜ ਇਹ ਕੇਸ ਦੀ ਸੁਣਵਾਈ ਜਿਹੜੀ ਉਹ ਨਹੀਂ ਹੋਈ। ਅਗਲੀ ਤਰੀਕ ਜਿਹੜੀ ਹੈ ਜੀ ਉਹ ਪਾ ਦਿੱਤੀ ਗਈ ਹੈ। ਹੁਣ ਭੋਲੇ ਨੂੰ ਉੱਥੋਂ ਮੁੰਬਈ ਤੋਂ ਜਿਹੜਾ ਜੀ ਸ਼ਾਇਦ ਲਿਆਂਦਾ ਜਾਊਗਾ ਇਸ ਪ੍ਰੋਡਕਸ਼ਨ ਵਾਰੰਟ ਦੇ ਤਹਿਤ ਜੀ। ਤੇ ਜਾਂਦੇ ਜਾਂਦੇ ਅਖੀਰਲੀ ਗੱਲ ਜਿਹੜੀ ਕਰਨਾ ਚਾਹੁੰਦੇ ਵੀ ਜਿੱਦਾਂ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ, ਹਰਸਿਮਰਤ ਕੌਰ ਬਾਦਲ, ਇਹ ਸਾਰੇ ਜਾਣੇ ਤਿੱਖੇ ਬਿਆਨਬਾਜ਼ੀ ਜਿਹੜੇ ਜੀ ਕਰ ਰਹੇ ਆ, ਸਵਾਲ ਵੀ ਉਠਾਏ ਉਹਨਾਂ ਨੇ ਵੀ 1000 ਜਿਹੜੇ ਕਿੱਲੇ ਏਕੜ ਜਿਹੜੀ ਕਿੱਦਾਂ ਜ਼ਮੀਨ ਹੋ ਗਈ ਕੈਪਟਨ ਅਮਰਿੰਦਰ ਹੋਣਾ ਨੇ। ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ, ਕਾਂਗਰਸ, ਪ੍ਰਤਾਪ ਸਿੰਘ ਬਾਜਵਾ, ਇਹ ਸਾਰੇ ਜਾਣੇ ਬਰਸਾਤੀ ਡੱਡੂ ਨੇ। ਸੋ ਇਹ ਜਿਹੜੀ ਆ ਤਿਆਰੀ ਆ ਪੂਰੇ ਇਲੈਕਸ਼ਨ ਦੀ ਜਾਂ ਵੈਸੇ ਹੀ ਲੋਕਾਂ ਨੂੰ ਫੇਰ ਜਿੱਦਾਂ ਦੋਨਾਂ ਪਾਰਟੀਆਂ ਤੁਸੀਂ ਕਹਿੰਦੇ ਹੁੰਦੇ ਆ ਵੀ ਮਿਲ ਕੇ ਗੇਮ ਖੇਲ ਰਹੀਆਂ? ਦੇਖੋ, ਜਿਸ ਕਿਸਮ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਬਣਦਾ ਜਾ ਰਿਹਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਸਰਗਰਮੀਆਂ ਜਿਹੜੀਆਂ ਦੀ ਉਹ ਹੁਣ ਅਕਾਲੀ ਦਲ ਬਾਦਲ ਦੇ ਜਿਹੜੀ ਬਿਆਨਬਾਜ਼ੀ ਹੋਵੇ, ਦੋਨਾਂ ਦੇ ਬਿਆਨਬਾਜ਼ੀਆਂ ਵਿਚਲਾ ਭੇੜ ਜਿਹੜਾ ਦੀ ਉਹ ਹੋਵੇ, ਉਹ ਇਸ਼ਾਰਾ ਤਾਂ ਇਸ ਪਾਸੇ ਵੱਲ ਨੂੰ ਕਰਦਾ
ਕਿ ਪੰਜਾਬ ਦੇ ਵਿੱਚ ਜਿਹੜੀਆਂ ਦੀ ਉਹ ਚੋਣਾਂ ਆ ਸਕਦੀਆਂ ਨੇ ਛੇਤੀ ਸਮੇਂ ਤੋਂ ਪਹਿਲਾਂ ਆ ਸਕਦੀਆਂ ਨੇ। ਮੈਂ ਇੱਕ ਦਿਨ ਪਹਿਲਾਂ ਵੀ ਜਿਹੜਾ ਕਵਰ ਕੀਤਾ ਸੀਗਾ ਕਿ ਲੱਗਦਾ ਜਿਹੜਾ ਦੀ ਇਉਂ ਹੈ ਕਿ ਖਾਸ ਕਿਸਮ ਦੀਆਂ ਟਟਿਓਲੀਆਂ ਜਿਹੜੀਆਂ ਨੇ ਉਹ ਰਾਜਨੀਤਿਕ ਵੱਟਾਂ ਦੇ ਉੱਤੇ ਆਂਡੇ ਦਿੰਦੀਆਂ ਫਿਰਦੀਆਂ ਨੇ, ਜਿਹੜੀ ਕਿ ਚੋਣਾਂ ਰੂਪੀ ਮੌਨਸੂਨ ਦੀ ਸੰਕੇਤ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਇਹਨਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹਦੇ ਵਿੱਚ ਕਿੰਨਾ ਕੁ ਪੰਜਾਬ ਦੇ ਪ੍ਰਤੀ ਇਹਨਾਂ ਦਾ ਨਜ਼ਰੀਆ ਹੈ ਉਹ ਤੁਸੀਂ ਇਹੀ ਲਾ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪਹਿਲਾਂ ਕਿੱਥੇ ਸਨ ਜੀ। ਉਹਨਾਂ ਨੇ ਲੋਕਾਂ ਨੂੰ ਡੰਡੇ ਖਾਣ ਦੇ ਵਾਸਤੇ 8 ਸਾਲਾਂ ਤੋਂ ਕਿਉਂ ਛੱਡਿਆ ਹੋਇਆ ਜੀ? ਉਹ ਸਿਰਫ ਇਲੈਕਸ਼ਨਾਂ ਦੇ ਟਾਈਮ ਹੀ ਕਿਉਂ ਦਿੰਦੇ ਨੇ? ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸੁਹਿਰਦਤਾ ਦੇ ਉੱਤੇ ਸਵਾਲ ਇੱਥੋਂ ਵੀ ਖੜੇ ਹੁੰਦੇ ਨੇ ਕਿ ਨਾ ਤਾਂ ਉਹ ਪਹਿਲਾਂ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਗਏ, ਜਿਹੜੀ ਪਿਛਲੀ ਵਿਧਾਨ ਸਭਾ ਸੀਗੀ ਉਹਦੇ ਵਿੱਚ ਉਹਨਾਂ ਦੀ ਲੰਬੀ ਗੈਰ ਹਾਜ਼ਰੀ ਰਹੀ, ਤੇ ਹੁਣ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਲੰਬੀ ਗੈਰ ਹਾਜ਼ਰੀ ਹੈ। ਉਹ ਲੋਕਾਂ ਦੇ ਨੁਮਾਇੰਦੇ ਕਿਉਂ ਬਣਨਾ ਚਾਹੁੰਦੇ ਨੇ ਜੇ ਲੋਕਾਂ ਦੇ ਮਸਲੇ ਹੀ ਉਠਾਉਣ ਦਾ ਉਹਨਾਂ ਦੇ ਕੋਲੇ ਸਮਾਂ ਜਿਹੜਾ ਉਹ ਹੈ ਨਹੀਂ ਗਾ। ਮੇਰਾ ਖਿਆਲ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਜਿਹੜਾ ਪੰਜਾਬ ਹੈ ਜੀ ਇਹਦੀ ਤਾਂ ਤਰਸਯੋਗ ਹਾਲਤ ਜਿਹੜੀ ਹੈ ਨਾ ਜੀ ਇਹੋ ਜਿਹੀ ਬਣ ਗਈ ਆ ਕਿ ਇੱਥੇ ਕੁੱਟ ਵੀ ਪੈ ਰਹੀ ਹੈ ਲੋਕਾਂ ਨੂੰ ਤੇ ਉੱਥੇ ਉਹਨਾਂ ਨੂੰ ਰੋਣ ਵੀ ਦਿੱਤਾ ਨਹੀਂ ਜਾ ਰਿਹਾ ਜੀ। ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਹਾਲ ਦੀ ਘੜੀ ਤਾਂ ਕੁਝ ਇਸੇ ਕਿਸਮ ਦਾ ਜਿਹੜਾ ਜੀ ਉਹ ਵਰਤਾਰਾ ਲੱਗ ਰਿਹਾ। ਬਾਕੀ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਕੀ ਹੁੰਦਾ। ਹਾਂ, ਇੰਨਾ ਜ਼ਰੂਰ ਹੈ ਜੀ ਕਿ ਜਿਸ ਕਿਸਮ ਦੇ ਨਾਲ ਸਾਰਾ ਕੁਝ ਚੱਲ ਰਿਹਾ ਲੱਗਦਾ ਜ਼ਰੂਰ ਹੈ ਜੀ ਕਿ ਕਿਤੇ ਨਾ ਕਿਤੇ ਇਲੈਕਸ਼ਨਾਂ ਦੀਆਂ ਜਿਹੜੀਆਂ ਦੀ ਉਹ ਸਰਗਰਮੀਆਂ ਵੱਧਦੀਆਂ ਜਾ ਰਹੀਆਂ ਨੇ। ਜੀ ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ। ਤੇ ਬਲਤੇਜ ਪੰਨੂ ਜੀ ਅੱਜਨਾਮਾ ਜੀ ਕੁਝ ਇਸ ਤਰ੍ਹਾਂ ਦੀ ਕਿ ਸੁਣਿਆ ਕਹਿੰਦਾ ਪ੍ਰਧਾਨ ਹੈ ਭਾਜਪਾ ਦਾ, ਬੋਲੀ ਤਿੱਖੀ ਹੁਣ ਬੋਲੀਏ ਭਾਜਪਾਈਓ। ਸੁਣਿਆ ਕਹਿੰਦਾ ਪ੍ਰਧਾਨ ਹੈ ਭਾਜਪਾ ਦਾ, ਬੋਲੀ ਤਿੱਖੀ ਹੁਣ ਬੋਲੀਏ ਭਾਜਪਾਈਓ। ਲੱਗਦੇ ਦੋਸ਼ਾਂ ਦੀ ਰਤਾ ਪ੍ਰਵਾਹ ਹੈ ਨਹੀਂ, ਇਹਨਾਂ ਵੱਲੋਂ ਨਹੀਂ ਢੁਲੀਏ ਭਾਜਪਾਈਓ। ਜਿਹੜਾ ਉਂਗਲ ਉਠਾਵੇਗਾ ਆਸਾਵੰਨੀ, ਅੱਗੋਂ ਪਕੜ ਪਰਚੋਲੀਏ ਭਾਜਪਾਈਓ। ਪਾਣੀ ਪੈਰਾਂ ਦੇ ਉੱਤੇ ਨਾ ਪੈਣ ਦਈਏ, ਰੌਲੇ ਵਿੱਚ ਸਭ ਰੋੜੀਏ ਭਾਜਪਾਈਓ। ਭਾਰਤ ਦੇਸ਼ ਦੇ ਲੋਕ ਨੇ ਬਹੁਤ ਵਧੀਆ, ਵਹਿੰਦੇ ਹਾਥੀ ਹਨ ਝੂਲਦੇ ਭਾਜਪਾਈਓ। ਭਾਰਤ ਦੇਸ਼ ਦੇ ਲੋਕ ਨੇ ਬਹੁਤ ਵਧੀਆ, ਵਹਿੰਦੇ ਹਾਥੀ ਹਨ ਝੂਲਦੇ ਭਾਜਪਾਈਓ। ਝੂਠ ਬੋਲਣ ਨੂੰ ਜਿਹੜਾ ਕਮਾਲ ਲੀਡਰ ਉਸ ਦਾ ਅਸਰ ਕਬੂਲ ਦੇ ਭਾਜਪਾਈਓ। ਜੀ ਤਾਂ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਸਵਾਲਾਂ ਦੇ ਜਿਹੜੇ ਜੀ ਤੁਸੀਂ ਸਾਨੂੰ ਜਵਾਬ ਦਿੱਤੇ। ਤੇ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ, ਬਹੁਤ ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤਿਓ ਇੱਥੇ ਹੀ ਜਿਹੜਾ ਹੁਣ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।